ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਜੋ ਅੱਜ ਦਾ ਦੂਸਰਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਪੰਜਾਬ ਦੇ ਗਵਰਨਰ ਨੂੰ ਇੱਕ ਨੌਜਵਾਨ ਦੀ ਸਿੱਧੀ ਚੁਣੌਤੀ, ਆਪਣੀ ਜ਼ਮੀਰ ਜਗਾਓ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵਧੀਆ ਵਿਚਾਰ ਦਿੱਤੇ ਨੇ। ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ ਔਰ ਤੁਹਾਡੇ ਜੋ ਕਮੈਂਟਸ ਨੇ ਉਹ ਸਾਨੂੰ ਮਿਲ ਚੁੱਕੇ ਨੇ। ਅਸੀਂ ਥੋੜੇ ਹੀ ਪਲਾਂ ਵਿੱਚ ਇਹਨਾਂ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੋ ਅੱਜ ਦਾ ਥਰਡ ਵਾਲਾ ਅਖੀਰਲਾ ਇਸ਼ੂ ਹੈ, ਅਸੀਂ ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो ये कोई खबर बेस्ड डिस्कशन तो नहीं है इस सैगमेंट जी, क्योंकि साडे बहुत सारे वीर सानू ਜਿਹੜੇ ਸਿੱਧੇ ਈਮੇਲ ਰਾਹੀਂ ਮੈਸੇਜ ਭੇਜਦੇ ਨੇ जी, ਉਹਦੇ 'ਚ ਵੀ ਅਸੀਂ ਦੇਖਦੇ ਹਾਂ ਕਿ ਜਿਸ ਨੂੰ ਅਸੀਂ ਵਿਚਾਰ ਚਰਚਾ ਦਾ ਆਧਾਰ ਬਣਾ ਸਕਦੇ ਹੋਈਏ ਉਸ ਚੋਂ ਕਿਸੇ ਨੂੰ ਅਸੀਂ ਪਿਕ ਕਰਦੇ ਹਾਂ। जी, ਇੱਕ ਸਾਡੇ ਬੜੇ ਹੀ ਸੁਹਿਰਦ ਪਾਕਿਸਤਾਨੀ ਵੀਰ ਨੇ ਜਿਹੜੇ ਸਾਨੂੰ ਲਿਖਦੇ ਰਹਿੰਦੇ ਨੇ, ਪਰ ਉਹਨਾਂ ਨੇ ਇਹ ਕਿਹਾ ਹੈ ਕਿ ਵੀ ਉਹਨਾਂ ਨੂੰ ਕੋਈ ਸ਼ੌਹਰਤ ਦੀ ਭੁੱਖ ਨਹੀਂ ਹੈ, ਇਸ ਲਈ ਉਹਨਾਂ ਦਾ ਨਾਂ ਨਾ ਲਿਆ ਜਾਏ। ਉਹਨਾਂ ਦੀ ਅਸੀਂ ਆਈਡੀ ਜਿਹੜਾ 0888 ਹੀ ਮੈਂ ਕਹਾਂਗਾ ਜਿਹੜਾ ਉਹਨਾਂ ਨੇ ਕਿਹਾ ਕਿ ਵੀ, ਪਰ ਉਹ ਸੱਚੇ ਹਮਦਰਦ ਦੇ ਤੌਰ ਤੇ ਉਹ ਲਿਖਦੇ ਨੇ। ਉਹ ਕਹਿੰਦੇ ਨੇ ਕਿ ਮੈਂ ਬਹੁਤ ਸਾਰੇ ਮੁਲਕਾਂ 'ਚ ਜਾਂਦਾ ਹੈ ਔਰ ਮੈਂ ਹਮਦਰਦ ਹੈ। ਜੋ ਉਹਨਾਂ ਨੇ ਕਿਹਾ ਉਹ ਇਵੇਂ ਹੀ ਹੈ ਜਿਵੇਂ ਕੱਲ ਅਸੀਂ ਆਪਣੇ ਪਾਕਿਸਤਾਨੀ ਭਰਾਵਾਂ ਭੈਣਾਂ ਨੂੰ ਇਹ ਕਿਹਾ ਸੀ ਕਿ ਬੇਸ਼ੱਕ ਮੁਲਕ ਦੇ ਅੰਦਰ ਡਿਫਰੈਂਸਿਸ ਵੀ ਹੁੰਦੇ ਨੇ, ਕਈ ਵਾਰ ਜ਼ਿਆਦਤੀਆਂ ਵੀ ਹੁੰਦੀਆਂ, ਧੱਕੇ ਵੀ ਹੁੰਦੇ ਨੇ, जी, ਪਰ ਜਦੋਂ ਤੁਸੀਂ ਬਾਹਰ ਆਪਣਾ ਇਮੇਜ ਦੇਣਾ ਹੈ ਬਾਹਰਲੇ ਮੁਲਕਾਂ 'ਚ, ਖਾਸ ਤੌਰ ਤੇ ਇਮਰਾਨ ਖਾਨ ਦੇ ਅਮਰੀਕਾ ਦੌਰੇ ਨੂੰ ਲੈ ਕੇ ਸਾਡਾ ਕਮੈਂਟ ਸੀ, ਤੇ ਫਿਰ ਉਸ ਕਿਸਮ ਦੀ ਜਿਹੜੀ ਘਟੀਆ ਗੱਲਬਾਤ ਨਾ ਕਰੋ बिल्कुल, ਜਿਹਦੇ ਨਾਲ ਕਿ ਤੁਹਾਡੇ ਮੁਲਕ ਦਾ ਇਮੇਜ ਮਾੜਾ ਬਣੇ जी, ਜਾਂ ਤੁਹਾਡੇ ਮੁਲਕ ਦੇ ਉੱਤੇ ਕੋਈ ਆਂਚ ਆਏ। बिल्कुल, ਇਹਨਾਂ ਨੇ ਸਾਨੂੰ ਜਿਹੜੀ ਸਲਾਹ ਦਿੱਤੀ ਹੈ ਕਿ ਭਾਈ ਕਿਵੇਂ ਸਿੱਖਾਂ ਨੂੰ ਇਸ ਵੇਲੇ ਇੱਕ ਮੁੱਠਤਾ ਦੇ ਨਾਲ, ਇਕਜੁੱਟਤਾ ਦੇ ਨਾਲ, ਯਕਜ਼ਦੀ ਦੇ ਨਾਲ ਕੌਮੀ ਕਾਰ ਜਿਹੜਾ ਸਿੱਖਾਂ ਦੀ ਜਿਹੜੀ ਪਛਾਣ ਜਿਹਦੇ ਚੋਂ ਨਿਕਲੇਗੀ ਅਲਟੀਮੇਟਲੀ ਜੀ, ਖਾਲਿਸਤਾਨ, ਉਸ ਲਈ ਕੰਮ ਕਰਨ ਦੀ ਲੋੜ ਹੈ। ਔਰ ਦੂਸਰੀਆਂ ਥਾਵਾਂ ਤੇ ਜਸਟ ਛੋਟੀ ਛੋਟੀਆਂ ਚੀਜ਼ਾਂ ਦੇ ਵਿੱਚ ਗਵਾਚ ਕੇ ਆਪਣੀ ਅਸਲ ਨਿਸ਼ਾਨੇ ਤੋਂ ਭਟਕੋ ਨਾ। जी, ਔਰ ਉਹਦਾ ਉਹਨਾਂ ਨੇ ਖੁਦ ਹੀ ਉਹਨਾਂ ਦੀ ਲਿਖਤ ਦਾ ਸਿਰਲੇਖ ਹੈ ਨਾ, ਇੰਪੋਰਟੈਂਟ ਮੈਸੇਜ ਆਫ ਸੋਲੀਡੈਰਿਟੀ। ਔਰ ਡੀਅਰ ਡਾਕਟਰ ਸਾਹਿਬ, ਸਿੰਸ ਆਈ ਡੋਂਟ ਵਾਂਟ ਐਨੀ ਫੇਮ, ਆਈ ਵੁੱਡ ਲਵ ਯੂ ਟੂ ਬ੍ਰਿੰਗ ਮਾਈ ਆਈਡੈਂਟਿਟੀ, ਆਈ ਵੁੱਡ ਲਵ ਨਾਟ ਟੂ ਬ੍ਰਿੰਗ my identity in front of everyone. जी, और फिर उन्होंने कहा, I have been watching your program for so long that I don't even recall when I first watched it, and I really wait for it every now and then. कि मैंने याद नहीं कदों तो देखदा है, और मैं ਜਿਹੜਾ ਲੰਬਾ ਵਕਤ ਹੋ ਗਿਆ ਮੈਂ ਇਸ ਪ੍ਰੋਗਰਾਮ ਦੇ ਨਾਲ ਜੁੜਿਆ ਰਿਹਾ। May God bless you and the anchor sister. thank you so much. और there are few things I would like to address here. Please take them as question to our Sikh brothers कि जो मैं ਹੁਣ ਕਹਿਣ ਲੱਗਾ ਇਹਨੂੰ ਬਤੌਰੇ ਸਵਾਲ ਸਿੱਖ ਭਰਾ ਸਮਝਣ। ਨੰਬਰ 1, when would you wake up and realize that you are a nation who needs its own identity? ਕਿ ਵੀ ਕਦੋਂ ਤੁਸੀਂ ਜਾਗੋਗੇ जी, ਔਰ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਏਗਾ ਕਿ ਤੁਸੀਂ ਇੱਕ ਕੌਮ ਹੋ, ਇੱਕ ਨੇਸ਼ਨ ਹੋ, ਔਰ ਤੁਹਾਨੂੰ ਆਪਣੀ ਪਛਾਣ ਦੀ ਲੋੜ ਹੈ। ਔਰ ਜ਼ਾਹਰ ਹੈ ਪਛਾਣ ਮੁਲਕ ਦੇ ਨਾਲ ਹੁੰਦੀ ਹੈ। ਠੀਕ ਹੈ ਅਸੀਂ ਆਪਣੀ ਪਛਾਣ 5 ਕਕਾਰਾਂ ਦੇ ਨਾਲ ਕਰਦੇ ਹਾਂ, ਪਰ ਉਹ ਸਾਡੀ ਇੱਕ ਮਜ਼ਹਬੀ ਪਛਾਣ ਹੈ। ਪਰ ਮਜ਼ਹਬ ਗੁਰੂ ਨੇ ਤਾਂ ਖਾਲਸਾ ਐਜ਼ ਏ ਕੌਮ ਸਿਰਜਿਆ, ਕਲੈਕਟੀਵਿਟੀ ਖਾਲਸੇ ਦੀ, ਔਰ ਰਾਜ ਕਰੇਗਾ ਖਾਲਸਾ। ਪੋਲੀਟੀਕਲ ਸੋਵਰਨਿਟੀ ਚੋਂ ਹੀ ਤੁਹਾਡੀ ਪਛਾਣ ਦੀ ਗੱਲ ਜਿਹੜੀ ਹੈ ਫੋਰਐਵਰ ਐਸਟੈਬਲਿਸ਼ ਹੋਈ, ਜਿਹੜਾ ਉਹਨਾਂ ਨੇ ਬੜਾ ਠੀਕ ਨੁਕਤਾ ਲਿਆ। ਨੰਬਰ 2 ਤੇ ਉਹਨਾਂ ਨੇ ਕਿਹਾ, ਵਿਦ ਦਾ ਵਰਡ ਵੇਕ ਅਪ I won't mean violent aspects but realization, and why it is that you have black sheep among the beautiful Sikh nation like Captain, Chief Minister. Until when will you keep the people play your fate? ਕਿ ਤੁਹਾਡਾ ਇੰਨਾ ਖੂਬਸੂਰਤ ਨੇਸ਼ਨ ਹੈ, ਇੰਨੀ ਖੂਬਸੂਰਤ ਕੌਮ ਹੈ, ਤੁਹਾਡੇ 'ਚ ਕਾਲੀਆਂ ਭੇਡਾਂ ਚੀਫ ਮਿਨਿਸਟਰ ਅਮਰਿੰਦਰ ਵਰਗੀਆਂ ਕਿਵੇਂ ਆ ਵੜੀਆਂ, ਔਰ ਇਹ ਕਦੋਂ ਤੱਕ ਰਹਿਣਗੀਆਂ? ਤੁਸੀਂ ਇਹਨਾਂ ਲੋਕਾਂ ਦੇ ਹੱਥ 'ਚ ਆਪਣੀ ਕਿਸਮਤ ਦਿਓਗੇ ਜਿਹੜੇ ਤੁਹਾਡੀ ਕਿਸਮਤ ਨੂੰ ਡਿਸਾਈਡ ਕਰਨਗੇ? ਵੈਰੀ ਐਪਰੋਪਰੀਏਟ ਕੁਐਸਚਨ। बिल्कुल, बिल्कुल, ਫਿਰ ਉਹਨਾਂ ਨੇ ਕਿਹਾ, ਦਾ ਪ੍ਰੀਚਿੰਗ ਆਫ ਗੁਰੂ ਨਾਨਕ ਸਾਹਿਬ which led others to the right as well, why are these forgotten? Ask yourself at least once a day.
ਕਿ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ, ਉਹਨਾਂ ਦੇ ਉਪਦੇਸ਼, ਉਹਨਾਂ ਦੇ ਸੁਨੇਹੇ ਜਿਹੜੇ ਕਿ ਦੂਸਰਿਆਂ ਨੂੰ ਠੀਕ ਰਸਤੇ ਤੇ ਲਿਆਉਂਦੇ ਨੇ। ਤੁਸੀਂ ਤਾਂ ਸਿੱਖ ਹੋ ਗੁਰੂ ਨਾਨਕ ਦੇ, ਜੀ ਤੁਸੀਂ ਘੱਟੋ ਘੱਟ ਇੱਕ ਵਾਰ ਦਿਨ 'ਚ ਤਾਂ ਆਪਣੇ ਆਪ ਨੂੰ ਪੁੱਛੋ ਕਿ ਕੀ ਤੁਸੀਂ ਉਹਨਾਂ ਦੇ ਉੱਤੇ ਖਲੋਤੇ ਹੋਏ ਹੋ। ਵਾਈ ਆਰ ਥੀਸ ਫॉरਗॉटन, ਤੁਹਾਨੂੰ ਕਿਉਂ ਭੁੱਲੇ ਹੋਏ ਨੇ। ਆਸਕ yourself at least once a day, I promise to keep writing for your cause and my God knows that I have no political motive whatsoever। मैं ਇਹਨੂੰ ਲਿਖਦਾ ਰਵਾਂਗਾ ਜੀ ਔਰ ਮੇਰਾ ਕੋਈ ਸਿਆਸੀ ਮੰਤਵ ਨਹੀਂ ਹੈ ਔਰ ਮੈਂ ਇਸ ਨੂੰ ਜਿਹੜਾ ਜਾਰੀ ਰੱਖਾਂਗਾ। If Sikh nation won't get its identity, it's going to be betrayal towards the Guru Sahib। Remember ਖਾਲਸਾ, ਕਿ ਜੇ ਸਿੱਖ ਆਪਣੀ ਪਛਾਣ ਜਿਹੜੀ ਕਿ ਮੁਲਕ ਦੇ ਨਾਲ ਜੁੜੀ ਹੋਈ ਹੈ ਉਹਨੂੰ ਹਾਸਲ ਨਹੀਂ ਕਰਨਗੇ ਤੇ ਉਹ ਫਿਰ ਆਪਣੇ ਗੁਰੂਆਂ ਵੱਲ ਪਿੱਠ ਕਰ ਰਹੇ ਹੋਣਗੇ, ਗੁਰੂਆਂ ਦੇ ਨਾਲ ਜਿਹੜਾ ਧੋਖਾ ਕਰ ਰਹੇ ਹੋਣਗੇ। ਕਿਉਂਕਿ ਅਲਟੀਮੇਟਲੀ ਆਲਵੇਜ਼ ਰਿਮੈਂਬਰ ਕਿ ਖਾਲਸਾ ਕਿਸ ਗੱਲ ਦੇ ਲਈ ਸਾਜਿਆ। Number 4, I have travelled in 43 countries so far and I have got only one complaint with Sikh brothers, which is until when they will live under influence of others। ਕਿ 43 ਦੇਸ਼ਾਂ 'ਚ ਮੈਂ ਘੁੰਮਿਆ, ਮੈਨੂੰ ਆਪਣੇ ਸਿੱਖ ਭਰਾਵਾਂ ਤੋਂ ਇੱਕੋ ਹੀ ਸ਼ਿਕਾਇਤ ਹੈ ਕਿ ਕਦੋਂ ਤੱਕ ਤੁਸੀਂ ਦੂਸਰਿਆਂ ਦੇ ਪ੍ਰਭਾਵ ਦੇ ਥੱਲੇ ਰਹੋਗੇ। ਐਂਡ ਦਾ ਆਨਸਰ ਵਾਸ ਨਾਟ ਗਿਵਨ ਵਿਦ ਕਰੇਜ ਸਿੰਸ देयर वाज नो ਆਨਸਰ। ਕਿ ਜਦੋਂ ਵੀ ਮੈਂ ਕਿਸੇ ਨੂੰ ਪੁੱਛਿਆ, ਕਿਸੇ ਨੇ ਹੌਸਲੇ ਨਾਲ ਇਹਦਾ ਜਵਾਬ ਨਹੀਂ ਦਿੱਤਾ, ਕਿਉਂਕਿ ਜਿਹੜਾ ਉਹ ਇਮਾਨਦਾਰੀ ਨਾਲ ਜਵਾਬ ਹਮੇਸ਼ਾ ਉਹੀ ਹੁੰਦਾ ਜਿਹੜਾ ਜਿਹਨੂੰ ਸੁਣਾਉਣ ਦੇ ਲਈ ਤੁਸੀਂ ਹੌਸਲਾ ਕਰਦੇ ਹੋ, ਅਦਰਵਾਈਜ਼ ਗੋਂਗਲੂਆਂ ਤੋਂ ਮਿੱਟੀ ਲਾਉਣ ਦਾ ਕੰਮ ਹੈ। ਪਲੀਜ਼ ਗੈਟ ਰਿਡ ਆਫ ਬਲੈਕ ਸ਼ੀਪ ਅਮੰਗ ਦਿਸ ਗ੍ਰੇਟ ਨੇਸ਼ਨ। ਆਪਣੇ ਇਸ ਮਹਾਨ ਸਿੱਖ ਨੇਸ਼ਨ ਦੇ ਵਿੱਚੋਂ ਕਾਲੀਆਂ ਭੇਡਾਂ ਨੂੰ ਪਾਸੇ ਕਰੋ। ਯੂਨਿਟੀ ਇਜ਼ ਦਾ ਕੀ ਹੂ ਗੈਟਸ ਵਟਸ ਨਾਟ ਇੰਪੋਰਟੈਂਟ। ਔਰ ਯਕਜ਼ਦੀ ਹੀ ਤੁਹਾਨੂੰ ਉਹ ਦੇਗੀ ਜੋ ਤੁਸੀਂ ਚਾਹੁੰਦੇ ਹੋ। ਡੋਂਟ ਪਲੇ ਇਨ ਅਦਰਸ ਹੈਂਡਸ, ਦੂਸਰਿਆਂ ਦੇ ਹੱਥਾਂ 'ਚ ਨਾ ਖੇਡੋ। Don't be the tool anymore. Khalistan is the destiny. Regards from well-wisher। So ਮੇਰੇ ਕੋਲ ਲਫ਼ਜ਼ ਨਹੀਂ ਨੇ ਕਿ ਮੈਂ ਇਹਨਾਂ ਦੀ ਤਾਰੀਫ ਕਰ ਸਕਾਂ। ਔਰ ਗੱਲ ਬੜੀ ਸਿੱਧੀ ਹੈ ਕਿ ਵੀ, ਔਰ ਇਹ ਜਿਹੜੀ ਗੱਲ ਉਹਨਾਂ ਨੇ ਕਹੀ ਕਿ ਉਹਨਾਂ ਨੇ 43 ਕੰਟਰੀਜ਼ ਜਾ ਕੇ ਜੋ ਦੇਖਿਆ ਸਿੱਖਾਂ ਨਾਲ ਮਿਲੇ ਹੋਣਗੇ, ਜ਼ਾਹਰ ਹੈ ਜਿਵੇਂ ਉਹਨਾਂ ਨੇ ਬਿਲਕੁਲ ਇੱਕ ਰਿਸਪੈਕਟੇਬਲ ਅੰਦਾਜ਼ ਦੇ ਵਿੱਚ ਸਾਰੇ ਲਫ਼ਜ਼ ਇਸਤੇਮਾਲ ਕੀਤੇ ਨੇ। ਸੋ ਉਹਨਾਂ ਨੇ ਹਰ ਥਾਂ ਮਿਲੇ ਹੋਣਗੇ। ਔਰ ਹੁਣ ਹੋ ਇਹੀ ਰਿਹਾ ਜਿੱਥੇ ਅਸੀਂ ਈਸਾਈ ਮੁਲਕਾਂ 'ਚ ਬੈਠੇ ਹਾਂ, ਵੈਸਟ ਦੇ ਵਿੱਚ ਜਾਂ ਦੂਜੇ, ਸਾਡੇ ਜਦੋਂ ਅਸੀਂ ਇੰਟਰਫੇਸ ਜਾਂ ਦੂਜੇ 'ਚ ਵੀ ਜਾਂਦੇ ਨੇ, ਯਤਨ ਹੁੰਦਾ ਜਿਹੜੇ ਗਏ ਹੁੰਦੇ ਨੇ ਕਿ ਉਹ ਪ੍ਰੂਵ ਕਰਨ ਕਿ ਜੀ ਅਸੀਂ ਕਿਵੇਂ ਕ੍ਰਿਸਚੀਅਨਿਟੀ ਦੇ ਨਾਲ ਜਿਹੜੀਆਂ ਟੀਚਿੰਗਸ ਨੇ ਔਰ ਦੂਜੀਆਂ ਸਾਡੀਆਂ ਮਿਲਦੀਆਂ ਨੇ। ਹਿੰਦੂਆਂ ਦੇ ਇਨਫਲੂਐਂਸ ਥੱਲੇ ਰਹਿਣ ਵਾਲੇ ਤਾਂ ਉੱਥੇ ਉਹਨਾਂ ਦਾ ਤਾਂ ਹੁਣ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਨਾਂ ਥੱਲੇ ਕਿਸ ਕਿਸਮ ਦੀਆਂ ਡਰਾਮੇਬਾਜ਼ੀਆਂ ਹੋ ਰਹੀਆਂ। ਉਹ ਵੀ ਕਹਿੰਦੇ ਗੁਰੂ ਨਾਨਕ ਸਭ ਦੇ ਸਾਂਝੇ, ਸਭ ਦੇ ਸਾਂਝੇ ਨੇ, ਤਾਂ ਹੀ ਤੁਸੀਂ ਜੂਨ 84 ਦਰਬਾਰ ਸਾਹਿਬ ਢਾਇਆ, ਤਾਂ ਹੀ ਤੁਸੀਂ ਗੁਰੂ ਨਾਨਕ ਦੇ ਹਜ਼ਾਰਾਂ ਸਿੱਖ ਜਿਹੜੇ ਨੇ ਉਹ ਮਾਰੇ ਨੇ। ਜੇ ਤੁਹਾਡੇ ਵਰਗੇ ਸੀ ਜਾਂ ਵਾਕਈ ਗੁਰੂ ਨਾਨਕ ਤੁਹਾਡੇ ਨੇ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਗੁਰਦੁਆਰਿਆਂ ਚੋਂ ਕੱਢ ਕੇ ਉਹਨਾਂ ਨੂੰ ਬੇਅਦਬ ਕੀਤਾ ਹੈ, ਇਸ ਲਈ ਕਿਉਂਕਿ ਗੁਰੂ ਨਾਨਕ ਤੁਹਾਡੇ ਨੇ। ਲੇਕਿਨ ਮਤਲਬ, ਔਰ ਇਹ ਵੀ ਇੱਕ ਅਹਿਸਾਸੇ ਕਮਤਰੀ ਚੋਂ ਨਿਕਲਦੀ ਗੱਲ ਹੈ ਜਦੋਂ ਤੁਸੀਂ ਆਪਣੀ ਹੋਂਦ, ਆਪਣੀ ਤੁਹਾਡੀ ਅਥਾਰਟੀ ਜਾਂ ਆਪਣਾ ਤੁਹਾਡਾ ਫੇਥ ਉਹਦੀ ਗੱਲ ਕਰਨ ਦੀ ਥਾਂ ਦੂਸਰਿਆਂ ਦੇ ਨਾਲ ਨੱਥੀ ਹੋਣਾ ਚਾਹੁੰਦੇ ਹੋ। ਇਵੇਂ ਹੀ ਹੈ ਜਿਵੇਂ ਮੈਂ ਅਕਸਰ ਇਹ ਜਦੋਂ ਇੱਥੇ ਸਲੇਵਰੀ ਸੀ ਔਰ ਜਿਹੜੇ ਅਫਰੀਕਨ ਅਮਰੀਕਨ ਹੁੰਦੇ ਸੀ, ਜੇ ਮਾਲਕ ਬਿਮਾਰ ਹੈ ਤੇ ਸਵੇਰੇ ਉੱਠਦੇ ਆ ਉਹਦਾ ਜਿਹੜਾ ਸਲੇਵ ਹੈ ਉਹਨੂੰ ਇਹ ਕਹਿੰਦਾ ਸੀ ਆਰ ਵੀ ਸਿਕ ਟੁਡੇ, ਕਿ ਅੱਜ ਅਸੀਂ ਬਿਮਾਰ ਹਾਂ, ਉਹ ਨਾਲ ਹੀ ਬਿਮਾਰ ਹੋ ਜਾਂਦਾ ਸੀ। ਉਹਨੂੰ ਯੂ ਕਹਿ ਹੀ ਨਹੀਂ ਸੀ ਸਕਦਾ ਕਿਉਂਕਿ ਉਹਦੀ ਵੱਖਰੀ ਹੋਂਦ ਨਹੀਂ ਸੀ। ਔਰ ਇਹੀ ਕਾਰਨ ਹੈ ਕਿ ਉਹਨਾਂ ਦੇ ਅਲਟੀਮੇਟ ਲਾਸਟ ਨੇਮ ਵੀ ਉਹੀ ਸੀ ਕਿਉਂਕਿ ਉਹ ਤਾਂ ਸਲੇਵ ਫੜ ਕੇ ਲਿਆਂਦੇ ਸੀ ਜਿਹੜੇ ਉਹਨਾਂ ਦੇ ਮਾਲਕਾਂ ਦੇ ਸੀ। ਇਸ ਲਈ ਤੁਸੀਂ ਜਿੰਨੇ ਦੇਖੋਗੇ ਬਹੁਤਿਆਂ ਨੂੰ ਲੱਗਦਾ ਵੀ ਗੋਰਿਆਂ ਵਾਲੇ ਨਾਂ ਨੇ ਕਾਲੇ, ਉਹ ਵਿਚਾਰਿਆਂ ਦੀ ਆਈਡੈਂਟਿਟੀ ਖਾ ਗਏ। ਔਰ ਇਹੀ ਕਾਰਨ ਸੀ ਕਿ ਮੈਲਕਮ ਐਕਸ, ਜਿਹਨੇ ਮੈਲਕਮ ਉਹਦਾ ਫਸਟ ਉਹਨੇ XYZ ਹੀ ਕਿਹਾ, ਉਹਨੇ ਕਿਹਾ ਮੇਰਾ ਹੈ ਹੀ ਨਹੀਂ ਗੁਲਾਮ, ਮੈਂ ਤਾਂ ਗੁਲਾਮ ਹੈ ਔਰ ਮੈਂ ਇਸ ਲਈ ਐਕਸ ਹੈ। ਸੋ ਕੁੱਲ ਮਿਲਾ ਕੇ ਇਹਨਾਂ ਨੇ ਭਾਈਜਾਨ ਨੇ ਜੋ ਸੁਜੈਸਟ ਕੀਤਾ, ਮੈਂ ਸਮਝਦਾ ਵੀ ਸਾਨੂੰ ਸੀਰੀਅਸਨੈਸ ਦੇ ਨਾਲ ਇਸ ਨੂੰ ਸਮਝਣ ਦੀ ਵੀ ਲੋੜ ਹੈ। ਔਰ ਇਮਾਨਦਾਰ ਆਨਸਰ ਇਹੀ ਹੈ ਕਿ ਆਪਣਾ ਘਰ ਖਾਲਿਸਤਾਨ ਬਣਾਏ ਬਿਨਾ ਅਸੀਂ ਫਖਰ ਦੇ ਨਾਲ ਗੁਰੂ ਦਾ
ਇਹ ਜਿਹੜਾ ਸਾਨੂੰ ਦਿੱਤਾ ਗਿਆ ਹੁਕਮ ਸੀ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਕਿ ਜੇ ਖਾਲਸੇ ਦਾ ਨਿਆਰਾਪਨ ਕਾਇਮ ਹੈ ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਫਰਮਾਉਂਦੇ ਨੇ, ਮੇਰੀ ਤਾਕਤ, ਮੇਰਾ ਤੇਜ, ਮੇਰਾ ਔ, ਮੇਰੀ ਪਾਵਰ, ਮੇਰੀ ਗ੍ਰੈਂਡਿਓਰ, ਤੇਜ ਦੇ ਵਿੱਚ ਸਭ ਉਸ ਖਾਲਸੇ ਦੇ ਕੋਲ ਹੈ। ਪਰ ਜਦੋਂ ਖਾਲਸੇ ਨੇ ਵਿਪਰ ਦੇ ਬ੍ਰਾਹਮਣ ਦੇ ਰਸਤੇ ਨੂੰ ਅਖਤਿਆਰ ਕਰ ਲਿਆ, ਬ੍ਰਾਹਮਣ ਦਾ ਰਸਤਾ ਇਹੀ ਹੈ, ਝੂਠ ਹੈ, ਕਪਟ ਹੈ, ਲੁਕਣਾ ਹੈ, ਕਾਇਰਤ ਹੈ, ਮੈਂ ਨਾ ਕਰੋ ਇਨਕੀ, ਫਿਰ ਮੇਰਾ ਖਾਲਸੇ ਨਾਲ ਸੰਬੰਧ ਨਹੀਂ। ਔਰ ਜਦੋਂ ਉਹਨਾਂ ਨੇ ਕਿਹਾ ਕਿ ਭਾਈ ਜੇ ਤੁਸੀਂ ਇਵੇਂ ਨਹੀਂ ਕਰੋਗੇ ਤੇ ਫਿਰ ਤੁਸੀਂ ਆਪਣੇ ਇਟਸ ਗੋਇੰਗ ਟੂ ਬੀ ਬਿਟਰੇਅਲ ਟੁਵਰਡਸ ਦਾ ਗੁਰੂ ਸਾਹਿਬ, ਰਿਮੈਂਬਰ ਖਾਲਸਾ, ਖਾਲਸਾ ਇਸ ਗੱਲ ਨੂੰ ਯਾਦ ਕਰੇ ਕਿ ਤੁਸੀਂ ਗੁਰੂ ਵੱਲ ਪਿੱਠ ਨਹੀਂ ਕਰਨੀ। ਜੀ ਡਾਕਟਰ ਸਾਹਿਬ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਪੜ੍ਹਦੇ ਹਾਂ, ਬਟ ਉਸ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਜਿਸ ਤਰ੍ਹਾਂ ਕਿ ਜੋ SOS ਹੈ ਉਹ YouTube ਤੇ ਲਾਈਵ ਨਹੀਂ ਚੱਲ ਰਿਹਾ, ਸੋ ਥੋੜੀ ਦੇਰ ਬਾਅਦ ਇਹ ਅਪਲੋਡ ਹੋ ਜਾਏਗਾ। ਸੋ ਜੇ ਤੁਹਾਡੇ ਰਾਏ ਜਾਂ ਕਮੈਂਟਸ ਹੈਗੇ ਨੇ ਉਹ ਤੁਸੀਂ ਸਾਨੂੰ ਸਾਡੀ ਜੋ ਫੇਸਬੁੱਕ ਜੋ ਲਾਈਵ ਚੱਲ ਰਿਹਾ ਉਸ ਦੇ ਉੱਪਰ ਉਸ ਤੇ ਭੇਜ ਸਕਦੇ ਹੋ, ਜਾਂ ਤੁਸੀਂ ਬਾਅਦ ਵਿੱਚ ਵੀ ਜੋ ਰਿਕਾਰਡ ਹੋਏਗਾ ਪ੍ਰੋਗਰਾਮ ਤੇ ਉਹਦੇ ਤੇ ਜਦੋਂ ਅਪਲੋਡ ਹੋਏਗਾ ਤਾਂ ਤੁਸੀਂ ਉਹ ਤੇ ਵੀ ਸਾਨੂੰ ਭੇਜ ਸਕਦੇ ਹੋ। ਸੋ ਹੁਣ ਮੈਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਪਹਿਲੇ ਸੈਗਮੈਂਟ ਤੇ ਪੜ੍ਹਦੀ ਹਾਂ। ਸੋ ਕੁਲਦੀਪ ਸਿੰਘ ਜੀ ਸਾਨੂੰ ਹਮੇਸ਼ਾ ਦੀ ਤਰ੍ਹਾਂ ਫਤਿਹ ਬੁਲਾਉਂਦੇ ਨੇ ਔਰ ਲਿਖਦੇ ਨੇ, ਵੈਰੀ ਗੁੱਡ ਇਨਫੋਰਮੇਸ਼ਨ ਬਾਏ ਡਾਕਟਰ ਸਾਹਿਬ, everyone support TV 84 plus referendum 2020। ਅਨਬਾਜ਼ ਸਿੰਘ ਜੀ ਵੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ ਵੀਰ ਜੀ ਆਪਣੇ ਭੀਮ ਨੂੰ ਕਹਿ ਕੇ ਧਾਰਾ 25 ਵੀ ਬਦਲਾ ਦਿਓ, ਜੇ ਨਹੀਂ ਕਰ ਸਕਦੇ ਤੇ ਬਰਾਬਰਤਾ ਦੀ ਆਜ਼ਾਦੀ ਲਈ ਖਾਲਸਾ ਦਾ ਸਾਥ ਦਿਓ, ਧੰਨਵਾਦ। ਮੇਰੇ ਖਿਆਲ ਉਹਨਾਂ ਨੇ ਉੱਪਰ ਸਰਵਨ ਕੁਮਾਰ ਜੀ ਨੂੰ ਕਿਹਾ, ਜੈ ਉਹਨਾਂ ਲਿਖਿਆ ਕਿ ਜੈ ਭੀਮ ਨਮੋ ਬੁੱਧਿਆਏ ਜੀ। ਸੋ ਅਬਦੁਲ ਰਹਿਮਾਨ ਗੁਲਾਮ ਸਰਵਰ ਜੀ ਸਾਨੂੰ ਲਿਖਦੇ ਨੇ, ਖਾਲਸਾ ਜ਼ਿੰਦਾਬਾਦ। ਤਾਹਿਰ ਮਹਿਮੂਦ ਜੀ ਲਿਖਦੇ ਨੇ ਕਿ ਕਰਤਾਰਪੁਰ ਪੱਥਰ ਲੱਗਣਾ ਸ਼ੁਰੂ ਹੋ ਗਿਆ ਜੀ, ਵੈਰੀ ਨਾਈਸ। ਐਂਡ ਜਸ਼ ਹੁਸੈਨ ਜੀ ਸਾਨੂੰ ਲਿਖਦੇ ਨੇ, ਡਾਕਟਰ ਸਾਹਿਬ ਜ਼ਿੰਦਾਬਾਦ। ਪਾਲ ਸਿੰਘ ਜੀ ਸਾਨੂੰ ਫਿਰ ਦੁਬਾਰਾ ਲਿਖਦੇ ਨੇ, ਪਾਕਿਸਤਾਨ ਤੇ ਕਾਰਵਾਈ ਕਰ ਰਿਹਾ, ਜਿਸ ਤਰ੍ਹਾਂ ਕਲਭੂਸ਼ਣ ਵਰਗੇ ਅੱਤਵਾਦੀ ਨੂੰ ਫੜਿਆ, ਆਉਂਦੇ ਸਮੇਂ ਵਿੱਚ ਹੋਰ ਵੀ ਕਾਬੂ ਆਉਣਗੇ। ਖੁਰਮ ਅਫਤਾਬ ਜੀ ਲਿਖਦੇ ਨੇ ਕਿ ਭਾਜੀ ਖਾਨ ਸੱਚਾ ਹੈ ਜਾਂ ਝੂਠਾ। ਦੇਖੋ ਅਸੀਂ 3 ਪ੍ਰੋਗਰਾਮ ਇਹਨੇ ਰੋ ਕੀਤੇ ਨੇ, ਤੁਸੀਂ ਦੇਖ ਲਓ, ਤੁਸੀਂ ਜਵਾਬ ਲੱਭ ਲਓ ਜੀ। ਗੁਰਦੇਵ ਸਿੰਘ ਮਾਨ ਜੀ ਸਾਨੂੰ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਪਾਲ ਸਿੰਘ ਪੁਰੇਵਾਲ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਬਾਲ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਸਰੇ ਸੈਗਮੈਂਟ ਤੇ ਚਰਨਜੀਤ ਸਿੰਘ ਬਾਬੂ ਸਾਨੂੰ ਲਿਖਦੇ ਨੇ, ਵਾਹਿਗੁਰੂ ਜੀ। ਐਂਡ ਬਾਲ ਸਿੰਘ ਜੀ ਸਾਨੂੰ ਲਿਖਦੇ ਨੇ ਕਿ ਕੌਮ ਜਾਗ ਪਈ ਹੈ। ਬਹੁਤ ਸ਼ੁਕਰੀਆ। ਮੈਂ ਖਿਆਲ ਬੱਬੂ ਹੈ ਇਹਨਾਂ ਦਾ ਨਾਮ, ਬੱਬੂ ਬਾਬੂ ਜੀ। ਜੀ ਹੁਣ ਆਪਾਂ ਬ੍ਰੇਕ ਤੇ ਚੱਲਦੇ ਹਾਂ। ਵਿਊਅਰਸ ਤੋਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।